136 ਬਿਲੀਅਨ ਡਾਲਰ ਦੀ ਟ੍ਰੇਡ ਜਿਹੜੀ ਹੈ ਇੰਪੋਰਟ ਚਾਈਨਾ ਤੋਂ ਇੰਡੀਆ ਨੇ ਕੀਤੀ ਹੈ ਔਰ ਇਹ ਜਿਹੜਾ ਪਿਛਲੇ ਸਾਲ ਨਾਲੋਂ 21% ਜ਼ਿਆਦਾ ਹੈ। ਹੁਣ ਜੇ ਚਾਈਨਾ ਥ੍ਰੈਟ ਹੈ ਬ੍ਰਹਮਪੁੱਤਰਾ ਨੂੰ ਵੀ ਲੈ ਕੇ, ਚਾਈਨਾ ਥ੍ਰੈਟ ਹੈ ਤਵਾਂਗ ਨੂੰ ਵੀ ਲੈ ਕੇ, ਚਾਈਨਾ ਨੇ ਆਲਰੇਡੀ ਤੁਹਾਡਾ 2000 ਸਕੁਅਰ ਮਾਈਲ ਏਰੀਆ ਦੱਬਿਆ ਹੋਇਆ। ਤੁਸੀਂ ਅਮਰੀਕਾ ਤੋਂ ਵੀ ਚਾਈਨਾ ਦੀ ਕੰਡੈਮਨੇਸ਼ਨ ਹੋ ਰਹੀ ਹੈ ਔਰ ਅਮਰੀਕਾ ਮਿਸਟਰ ਲੂ ਇਹ ਕਹਿ ਰਿਹਾ ਕਿ ਜੀ ਅਮਰੀਕਾ ਇਜ਼ ਫਸਟ ਟੂ ਕ੍ਰਿਟਿਸਾਈਜ਼, ਪਰ ਤੁਸੀਂ ਉਹਨਾਂ ਦੇ ਨਾਲ 21% ਟ੍ਰੇਡ ਤੁਹਾਡਾ ਆਪਣੇ ਲੋਕਾਂ ਨੂੰ ਤੁਸੀਂ ਕਹਿ ਰਹੇ ਹੋ ਕਿ ਜੀ ਇਹ ਬਾਈਕਾਟ ਚਾਈਨੀਜ਼ ਜਿਹੜੇ ਨੇ ਪ੍ਰੋਡਕਟਸ। ਅਰੁਣਾਚਲ ਦੇ ਦੂਜੇ ਪਾਸੇ ਚਾਈਨਾ ਵੱਡੇ ਹਾਈਡਰੋ ਪਾਵਰ ਜਿਹੜਾ ਪ੍ਰੋਜੈਕਟ ਵੀ ਲਾ ਰਿਹਾ, ਉਹ ਬ੍ਰਹਮਪੁੱਤਰਾ ਦਰਿਆ ਜਿਹੜਾ ਇਧਰੋਂ ਇੰਡੀਆ ਬੰਗਲਾਦੇਸ਼ ਔਰ ਦੂਜੇ ਤੱਕ ਜਾਂਦਾ ਹੈ, ਉਹਨੂੰ ਵੀ ਉਹਦੇ ਪਾਣੀ ਨੂੰ ਵੀ ਉਹ ਯੂਜ਼ ਕਰ ਰਿਹਾ। ਇੰਡੀਆ ਜਿਹੜਾ ਉਹ ਕਹਿ ਰਿਹਾ ਜੀ ਕਿ ਅਸੀਂ ਇਹ ਚਾਈਨਾ ਦੀ ਥ੍ਰੈਟ ਹੈ ਕਿ ਸਾਡਾ ਤਾਂ 30% ਫਰੈਸ਼ ਵਾਟਰ ਦਾ ਸੋਰਸ ਹੀ ਬ੍ਰਹਮਪੁੱਤਰਾ ਤੋਂ ਹੈ ਔਰ ਅਸੀਂ ਅਰੁਣਾਚਲ ਹਾਈਡਰੋ ਪਾਵਰ ਪ੍ਰੋਜੈਕਟ ਨੂੰ ਜਿਹੜਾ ਹੈ ਚਾਈਨਾ ਦੇ ਨੂੰ ਸਾਬੋਤਾਜ ਕਰਨ ਲਈ ਤਾਂ ਕਿ ਸਾਡੇ ਵੱਲ ਨਾ ਹੋਏ, ਅਸੀਂ ਇੱਕ ਬਫਰ ਜਿਹੜੇ ਨੇ ਪ੍ਰੋਜੈਕਟ ਬਣਾ ਰਹੇ ਹਾਂ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਭਾਰਤ ਤੇ ਚੀਨ ਦੇ ਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੋਦੀ ਸਰਕਾਰ ਵੱਲੋਂ ਇੱਕ ਪਾਸੇ ਭਾਰਤੀ ਲੋਕਾਂ ਵਿੱਚ ਚੀਨ ਦੇ ਖਿਲਾਫ ਦਮ ਗਜ਼ੇ ਮਾਰੇ ਜਾਂਦੇ ਹਨ, ਪਰ ਦੂਸਰੇ ਪਾਸੇ ਵਰਾ 2022 ਵਿੱਚ ਭਾਰਤ ਦਾ ਚੀਨ ਨਾਲ ਟ੍ਰੇਡ ਡੈਫਿਸਿਟ 100 ਬਿਲੀਅਨ ਡਾਲਰ ਤੋਂ ਜ਼ਿਆਦਾ ਦਾ ਹੈ। ਇਹ ਵਰਾ 2021 ਦੇ ਮੁਕਾਬਲੇ 21% ਵਪਾਰ ਵਿੱਚ ਵਾਧਾ ਹੋਇਆ ਹੈ। ਇਹ ਦੋਸਤੀ ਹੈ ਜਾਂ ਦੁਸ਼ਮਣੀ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਦੇਖਣ ਸੁਣਨੇ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰ? ਦੇਖੋ ਅਸੀਂ ਉਹਨਾਂ ਸਾਰੇ ਹੀ ਵੀਰਾਂ ਭੈਣਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਹੜੇ ਲਾਈਵ ਚੈਟ ਦੇ ਉੱਤੇ YouTube ਔਰ Facebook ਤੇ ਜੁੜੇ ਨੇ। ਖਾਸ ਤੌਰ ਤੇ ਰੁਕਾਵਟਾਂ ਜਾਂ ਬੈਨ ਦੇ ਬਾਵਜੂਦ ਜਿਹੜੇ ਪੰਜਾਬ ਚੋਂ ਲੱਭ ਲੈਂਦੇ ਨੇ ਕਿ ਕਿਵੇਂ ਉਹਨਾਂ ਨੇ ਰੀਚ ਆਊਟ ਕਰਨਾ। ਉਹਨਾਂ ਦੇ ਵਿੱਚ ਸਾਡੇ ਵੀਰ ਤੇਜਿੰਦਰ ਸਿੰਘ ਕਹਿੰਦੇ ਵੀ ਅਸੀਂ ਵੀ ਮਾਝੇ ਤੋਂ ਆਏ ਜੀ, ਗੁਰਦਾਸਪੁਰ ਤੋਂ, ਔਰ ਜੁੜੇ ਹੋਏ ਨੇ। ਇਸੇ ਤਰ੍ਹਾਂ ਮਾਲਵੇ ਤੋਂ ਵੀ ਉਹਨਾਂ ਨੇ ਕਿਹਾ ਜੀ ਕੂਕਾ ਫਰੇਜ਼ ਇੱਥੇ ਕਾਫੀ ਕਾਮਨ ਹੈ। ਔਰ ਇਸ ਦੇ ਨਾਲ ਸਾਡੇ ਵੀਰ ਜੋਗਿੰਦਰ ਸਿੰਘ ਔਰ ਇੱਕ ਤੇਰਾ ਦੀਵਾਨਾ ਦੀ ਆਈਡੀ ਤੋਂ ਉਹ ਕਹਿੰਦੇ ਨੇ ਜੀ ਤੁਸੀਂ ਸਾਨੂੰ ਭੁੱਲ ਗਏ ਹੋਵੋਗੇ ਪਰ ਅਸੀਂ 2013 ਤੋਂ ਤੁਹਾਡੇ ਪ੍ਰੋਗਰਾਮ ਨਾਲ ਜੁੜੇ ਹਾਂ ਔਰ ਬਹੁਤ ਬਹੁਤ ਸ਼ੁਕਰੀਆ ਕਿਉਂਕਿ ਉਹਨਾਂ ਨੇ ਹਮੇਸ਼ਾ ਹੀ ਉਹ ਲਗਾਤਾਰਤਾ ਨਾਲ ਉਹਨਾਂ ਦੇ ਕਮੈਂਟ ਹੁੰਦੇ ਨੇ। ਔਰ ਇਸੇ ਤਰ੍ਹਾਂ ਬਲਜੀਤ ਵੜੈਚ ਔਰ ਦੂਸਰੇ ਸਾਡੇ ਵੀਰ ਕਿੰਗ ਐਲ ਆਈਡੀ ਤੋਂ ਵੀ ਜੁੜੇ ਹੋਏ ਨੇ। ਹੁਣ ਜੇ ਅਸੀਂ ਇਸ ਮੁੱਦੇ ਦੇ ਉੱਤੇ ਗੱਲ ਕਰੀਏ ਕਿ ਇਸ ਨੂੰ ਨੂਰਾ ਕੁਸ਼ਤੀ ਲਫ਼ਜ਼ ਸਾਡੇ ਲਹਿੰਦੇ ਪੰਜਾਬ ਦੇ ਜ਼ਿਆਦਾ ਇਸਤੇਮਾਲ ਕਰਦੇ ਨੇ। ਉਹ ਨੂਰਾ ਕੁਸ਼ਤੀ ਹੁੰਦੀ ਹੈ ਜਿਹੜੀ ਆਪਸ 'ਚ ਪਹਿਲਾਂ ਹੀ ਰਲ ਕੇ ਲੜਿਆ ਜਾਂਦਾ ਹੈ ਕਿ ਵੀ ਤੂੰ ਢੱਠਣਾ ਔਰ ਉਹ ਉਹਨਾਂ ਦੀ ਆਪਸੀ ਡੀਲ ਬਣਾਈ ਹੁੰਦੀ ਹੈ। ਉਹਨੂੰ ਨੂਰਾ ਕੁਸ਼ਤੀ ਦੋਸਤਾਨਾ ਮੈਚ ਵੀ ਕਿਹਾ ਜਾਂਦਾ ਪਰ ਨੂਰਾ ਕੁਸ਼ਤੀ ਲਫ਼ਜ਼ ਆਪਣੇ ਆਪ 'ਚ ਦੱਸਦਾ ਹੈ ਕਿ ਵੀ ਕੀ ਹੈ। ਹੁਣ ਇੱਕ ਪਾਸੇ ਅਸੀਂ ਦੇਖਦੇ ਹਾਂ ਕਿ ਜੂਨ 2020 ਗਲਵਾਨ ਵੈਲੀ ਤੋਂ ਲੈ ਕੇ ਜੇ ਅਸੀਂ ਹੁਣ ਤੱਕ ਗੱਲ ਕਰੀਏ ਤੇ ਭਾਰਤ ਦਾ ਲਗਭਗ 2000 ਸਕੁਅਰ ਮਾਈਲ ਏਰੀਆ, ਇਹ ਹੁਣ ਮੈਂ ਨੰਬਰ ਇਸ ਲਈ ਜਿਹੜੀ ਹੈ ਉਹ ਕੌਨਫੀਡੈਂਸ ਨਾਲ ਕਹਿੰਦਾ ਕਿਉਂਕਿ ਇਹ ਹੁਣ ਕੋਟ ਹੋਣ ਲੱਗ ਗਿਆ ਉਹਨਾਂ ਦੇ ਫੌਜੀ ਐਕਸਪਰਟ ਪ੍ਰਵੀਨ ਸਾਨੀ ਦੂਜਿਆਂ ਵੱਲੋਂ ਵੀ। ਉਹ ਚੀਨ ਨੇ ਭਾਰਤ ਦਾ ਖੋਇਆ ਜਾਂ ਜਿਹੜੇ ਇਹਨਾਂ ਦੇ ਕਲੇਮ ਸੀ ਕਿ LAC ਕਿੱਥੋਂ ਤੱਕ ਪੈਟਰੋਲ ਕਰ ਸਕਦਾ, ਉਹਨਾਂ ਦੇ ਵਿੱਚ ਸਾਰੇ ਰੀਜਨ ਸ਼ਾਮਲ ਨੇ, ਇਕੱਲਾ ਗਲਵਾਨ ਵੈਲੀ ਨਹੀਂ। ਅਸੀਂ ਡੈਪਸੋਂਗ, ਪੈਂਗੋਂਗ ਸੋ ਲੇਕ ਔਰ ਈਵਨ ਜਿਹੜੀ ਝੜਪ ਉਹਨਾਂ ਦੀ 9-10 ਦਸੰਬਰ ਦੇ ਨੇੜੇ ਤੇੜੇ ਹੋਈ ਤਵਾਂਗ ਅਰੁਣਾਚਲ ਪ੍ਰਦੇਸ਼ ਦੇ ਵਿੱਚ। ਫਿਰ ਇਸ ਸਾਰੇ ਪੀਰੀਅਡ 'ਚ ਅਸੀਂ ਇਹ ਵੀ ਦੇਖਦੇ ਹਾਂ ਕਿ ਮੋਦੀ ਤੋਂ ਲੈ ਕੇ ਉਹਨਾਂ ਦੇ ਡਿਫੈਂਸ ਮਿਨਿਸਟਰ, ਹੋਮ ਮਿਨਿਸਟਰ ਤੱਕ ਕਿਸੇ ਨੇ ਮੂੰਹ ਵੀ ਨਹੀਂ ਖੋਲ੍ਹਿਆ ਕਿ ਚੀਨ ਨੇ ਕੋਈ ਐਗਰੈਸ਼ਨ ਕੀ। ਇਹਦੇ ਉਲਟ ਰਾਦਰ ਮੋਦੀ ਨੇ ਕਿਹਾ ਨਾ ਕੋਈ ਆਇਆ, ਨਾ ਕੋਈ ਘੁਸਾ, ਨਾ ਕੋਈ ਗਿਆ। ਲੇਕਿਨ ਇਹਦੇ ਬਾਵਜੂਦ ਕਿਉਂਕਿ ਹਕੀਕਤ ਹੈ ਇਹਦੇ ਬਰਅਕਸ ਹੈ, ਆਏ ਵੀ ਉਹਨਾਂ ਨੇ 2000 ਸਕੁਅਰ ਮਾਈਲ ਟੈਰੀਟਰੀ ਵੀ ਖੋਈ ਔਰ ਆਪਣੇ ਉਹਨਾਂ ਨੇ ਪਰਮਾਨੈਂਟ ਐਨਕੈਂਪਮੈਂਟਸ ਇਸੇ ਤਰ੍ਹਾਂ ਡੋਕਲਾਮ ਦੇ ਵਿੱਚ ਵੀ, ਹਾਲਾਂਕਿ ਉੱਥੇ ਇੰਡੀਆ ਦਾ ਬਾਰਡਰ ਨਹੀਂ ਲੱਗਦਾ ਭੂਟਾਨ ਦੇ, ਇੰਡੀਆ ਨੇ ਭੂਟਾਨ ਨੂੰ ਅੱਗੇ ਕੀਤਾ ਲੇਕਿਨ ਉੱਥੇ ਚਾਈਨਾ ਪਰਮਾਨੈਂਟ ਆਪਣੀਆਂ ਐਨਕੈਂਪਮੈਂਟਸ ਬਣਾ ਕੇ ਬੈਠਾ ਔਰ ਸੈਟੇਲਾਈਟ ਇਮੇਜਸ ਤਾਂ ਝੂਠ ਨਹੀਂ ਬੋਲਦੇ, ਉਸ ਨੂੰ ਕਦੇ ਇਹਨਾਂ ਨੇ ਡਿਨਾਈ ਵੀ ਨਹੀਂ ਕੀਤਾ। ਲੇਕਿਨ ਇਹਦੇ ਬਾਵਜੂਦ ਕਿਤੇ ਨਾ ਕਿਤੇ ਹੁਣ ਜਿਹੜੀ ਦੋ ਰੁਖੀ ਨੀਤੀ ਹੈ ਆਪਣੇ ਲੋਕਾਂ ਨੂੰ ਤੁਸੀਂ ਇਹ ਵੀ ਦੱਸਣਾ ਚਾਹੁੰਦੇ ਹੋ ਕਿ ਜੀ ਦੇਖੋ ਅਸੀਂ ਬਹੁਤ ਦੌੜ ਭੱਜ ਕਰ ਰਹੇ ਹਾਂ ਅਸੀਂ ਚੀਨ ਦੇ ਮੁਕਾਬਲੇ ਔਰ ਅਸੀਂ
ਵਿਸ਼ਵ ਗੁਰੂ ਔਰ ਸੁਪਰ ਪਾਵਰ ਔਰ ਚਾਈਨਾ। ਜਦੋਂ ਇਹ ਗਲਵਾਨ ਵਾਲੀ ਘਟਨਾ ਜਿਹਦੇ 'ਚ 20 ਫੌਜੀ ਵੀ ਮਾਰੇ ਗਏ ਭਾਰਤ ਦੇ ਹੋਈ, ਉਸ ਤੋਂ ਬਾਅਦ ਇੱਕ ਪੂਰੀ ਮੁਹਿੰਮ ਇਹਨਾਂ ਨੇ ਆਪਣੇ ਹਿੰਦੂਤਵੀ ਮੀਡੀਆ 'ਚ ਬਾਈਕਾਟ ਚਾਈਨਾ, ਬਾਈਕਾਟ ਚਾਈਨੀਜ਼ ਸਟਫ। ਹਾਲਾਂਕਿ ਕਿਸੇ ਨੇ ਕਿਹਾ ਸੀ ਕਿ ਬਈ ਤੁਹਾਡੇ ਮੰਦਿਰ ਖਾਲੀ ਹੋ ਜਾਣਗੇ, ਬਾਈਕਾਟ ਚਾਈਨਾ, ਤੁਹਾਡੇ ਸਾਰੇ ਦੇਵਤੇ ਬਣ ਕੇ ਚੀਨ ਤੋਂ ਆਏ ਹੋਏ ਨੇ, ਉਹਨਾਂ ਦਾ ਕੀ ਕਰੋਗੇ। ਲੇਕਿਨ ਇੱਕ ਮੁਹਿੰਮ ਪੂਰੀ ਔਰ ਕਈਆਂ ਦੇ ਬਿਆਨਬਾਜ਼ੀਆਂ ਜੀ ਅਸੀਂ ਸਟਫ ਉਹਨਾਂ ਦਾ ਕੱਢ ਰਹੇ ਹਾਂ। ਦੂਜਾ ਹੁਣ ਗਰਾਊਂਡ ਤੇ ਹਕੀਕਤ ਕੀ ਹੈ, ਉਹ ਜੇ ਅਸੀਂ ਇਹਨਾਂ ਪਿਛਲੇ 2-3 ਦਿਨ ਦਾ ਹੀ ਦੇਖੀਏ ਪਾਰਟ, ਇੱਕ ਪਾਸੇ ਤਾਂ ਅਮਰੀਕਾ ਦਾ ਜਿਹੜਾ ਡਿਪਲੋਮੈਟ ਹੈ ਇੱਥੋਂ ਮਿਸਟਰ ਲੂ ਸਟੇਟ ਡਿਪਾਰਟਮੈਂਟ ਦਾ, ਉਹ ਭਾਰਤ ਦੇ ਦੌਰੇ ਤੇ ਗਿਆ। ਉੱਥੇ ਜਾ ਕੇ ਉਹਨੇ ਬਿਆਨ ਦਿੱਤਾ ਕਿ ਜੀ ਇਹ ਜਿਹੜਾ ਹੈ ਉਹ ਚਾਈਨਾ ਐਗਰੈਸਿਵ ਰੋਲ ਨਾ ਅਪਣਾਏ, ਔਰ ਇਹ ਇੱਥੇ ਚਾਈਨਾ ਨੇ ਜਿਹੜਾ ਪ੍ਰੋਟੈਸਟ ਵੀ ਕੀਤਾ। ਔਰ the US State Department official made allegation against China regarding China-India border issue without any factual basis। ਇਹ ਚਾਈਨਾ ਨੇ ਕਿਹਾ, ਉਹਨਾਂ ਨੇ ਕਿਹਾ the Chinese side is firmly opposed to such acts that a third country point fingers at bilateral issues between the two countries। ਹੁਣ NDTV ਨੂੰ ਇੰਟਰਵਿਊ ਦਿੱਤਾ ਮਿਸਟਰ ਲੂ ਨੇ, ਔਰ ਉੱਥੋਂ ਉਹ ਫਿਰ ਢਾਕਾ ਗਿਆ, ਔਰ ਉਹਦੇ 'ਚ ਉਹਨੇ ਇੰਟਰਵਿਊ 'ਚ ਉਹਨੇ ਕਿਹਾ ਕਿ ਵੀ ਅਸੀਂ ਜਿਹੜਾ ਹੈ ਚਾਈਨਾ ਨੂੰ ਇਹ ਵਾਰਨ ਕਰਦੇ ਹਾਂ ਕਿ ਵੀ ਉਹ ਇੰਡੀਆ ਦੇ ਨਾਲ ਰਿਜ਼ੋਲਵ ਕਰੇ ਬਾਰਡਰ ਕਨਫਲਿਕਟ ਨੂੰ। ਐਂਡ ਹੀ ਸਲੈਮਡ ਚਾਈਨਾ ਫਾਰ ਐਗਰੈਸਿਵ ਐਕਟਸ ਬਾਈ ਦਾ PLA ਇਨ ਦਾ ਲਾਈਨ ਆਫ ਐਕਚੁਅਲ ਕੰਟਰੋਲ most recently in Tawang, and said that the US had been the first to criticize China for attacking an Indian border post in Galwan in June 2020। ਹੁਣ ਅਮਰੀਕਾ ਨੇ ਕਨਫਰਮ ਕਰਤਾ ਵੀ ਜੂਨ 2020 'ਚ ਵੀ ਚਾਈਨਾ ਨੇ ਗਲਵਾਨ 'ਚ ਕੀਤਾ, ਔਰ ਤਵਾਂਗ ਵਾਲਾ ਵੀ, ਹੁਣ ਜਿਹਦੇ ਤੇ ਇਹਨਾਂ ਨੇ ਈਵਨ ਪਾਰਲੀਮੈਂਟ ਇਨ ਸੈਸ਼ਨ ਸੀ, ਲੇਕਿਨ ਉਹਨਾਂ ਨੇ ਇਸ ਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ। ਹੁਣ ਇੱਕ ਪਾਸੇ ਤਾਂ ਅਮਰੀਕਾ ਕਹਿੰਦਾ ਜੀ ਦੇਖੋ ਅਸੀਂ ਪਹਿਲੇ ਸੀ ਗਲਵਾਨ ਨੂੰ ਵੀ ਕੰਡੈਮ ਕਰਨ, ਹੁਣ ਅਸੀਂ ਤਵਾਂਗ ਨੂੰ ਵੀ ਕਰਦੇ ਹਾਂ, ਔਰ ਚਾਈਨਾ ਨੂੰ ਅਸੀਂ ਕਹਿੰਦੇ ਹਾਂ ਜੀ ਕਿ ਉਹ ਬਿਲਕੁਲ ਐਗਰੈਸ਼ਨ ਨਾ ਕਰੇ। ਹੁਣ ਤੁਸੀਂ ਉਹਨਾਂ ਦਾ ਦੂਸਰਾ ਰੁਖ ਦੇਖੋ ਕਿ ਜਦੋਂ ਅਸੀਂ ਇਹ ਖਬਰ ਦੇਖਦੇ ਹਾਂ, ਇਹਨਾਂ ਦਾ ਹੀ ਮੀਡੀਆ ਉਹਨੂੰ ਹਾਈਲਾਈਟ ਕਰ ਰਿਹਾ ਹੈ, India imports from China reach record high in 2022, trade deficit surges beyond $100 billion। ਹੁਣ 21% ਇਨਕਰੀਜ਼ ਵਪਾਰ ਹੋਇਆ ਹੈ 2022 ਦੇ ਵਿੱਚ। ਇੰਡੀਆ ਵਾਲੇ ਪਾਸਿਓਂ ਨਹੀਂ, ਇੰਡੀਆ ਦੀ ਐਕਸਪੋਰਟ ਨਹੀਂ ਵਧੀ ਹੈ, ਇੰਡੀਆ ਦੀ ਇੰਪੋਰਟ ਵਧੀ ਹੈ ਚਾਈਨਾ ਤੋਂ। ਔਰ ਇਹ ਜਿਹੜੀ ਹੈ ਇਸ ਵੇਲੇ ਜਿਹੜਾ ਉਹਨਾਂ ਨੇ ਇੰਡੀਆਜ਼ ਬਾਇਲੈਟਰਲ ਟ੍ਰੇਡ ਵਿਦ ਚਾਈਨਾ ਰੀਚਡ ਏ ਰੈਕਰਡ 135.98 ਬਿਲੀਅਨ, $136 ਬਿਲੀਅਨ ਦੀ ਟ੍ਰੇਡ ਜਿਹੜੀ ਹੈ ਇੰਪੋਰਟ ਚਾਈਨਾ ਤੋਂ ਇੰਡੀਆ ਨੇ ਕੀਤੀ ਹੈ। ਔਰ ਇਹ ਜਿਹੜਾ ਪਿਛਲੇ ਸਾਲ ਨਾਲੋਂ 21% ਜ਼ਿਆਦਾ ਹੈ। ਔਰ ਇਸ ਦੇ ਉਲਟ ਜਿਹੜੀ ਇੰਡੀਆ ਦੀ ਐਕਸਪੋਰਟ ਹੈ ਚਾਈਨਾ ਨੂੰ, ਉਹ ਘਟੀ ਹੈ ਲਗਭਗ ਜਿਹੜੀ ਹੈ ਪਿਛਲੇ ਸਾਲ ਨਾਲੋਂ ਵੀ। ਹੁਣ ਦੋਨੋਂ ਪਾਸੇ ਫਿਗਰ, ਔਰ ਇਹ ਜਨਰਲ ਐਡਮਿਨਿਸਟ੍ਰੇਸ਼ਨ ਕਸਟਮਸ ਨੇ ਫਿਗਰਸ ਰਿਲੀਜ਼ ਕੀਤੀਆਂ ਨੇ, ਔਰ ਇਹ ਜਿਹੜਾ ਚਾਈਨਾ ਦੀ ਓਵਰਆਲ ਜਿਹੜੀ ਟ੍ਰੇਡ ਹੈ ਫੋਰਨ ਟ੍ਰੇਡ ਉਹ 6.25 ਟ੍ਰਿਲੀਅਨ ਹੈ, ਉਹਨਾਂ 'ਚ ਇੰਡੀਆ ਨਾਲ ਉਹਨਾਂ ਦੀ 135.98 ਬਿਲੀਅਨ ਡਾਲਰ ਦਾ ਜਿਹੜੀ ਹੈ ਹੋਈ ਹੈ ਪਿਛਲੇ ਸਾਲ। ਹੁਣ ਜਦੋਂ ਤੁਸੀਂ ਇਸ ਫਿਗਰ ਨੂੰ ਦੇਖਦੇ ਹੋ, ਇਹਨਾਂ ਦੀਆਂ ਬਿਆਨਬਾਜ਼ੀਆਂ ਦੇਖਦੇ ਹੋ, ਔਰ ਇਕੱਲੀ ਇਹੀ ਨਹੀਂ ਬਿਆਨਬਾਜ਼ੀ, ਅੱਜ ਇੱਕ ਖਬਰ ਇਸ ਹਵਾਲੇ ਨਾਲ ਹੈ ਕਿ ਜੀ ਇੰਡੀਆ ਪਲਾਨਸ ਬਫਰ in proposed Arunachal hydropower project to counter China threat। The Brahmaputra accounts for nearly 30% of fresh water resources and 40% of India's hydropower potential। ਹੁਣ ਚਾਈਨਾ, ਕਿਉਂਕਿ ਅਰੁਣਾਚਲ ਦੇ ਦੂਜੇ ਪਾਸੇ ਚਾਈਨਾ ਵੱਡੇ ਹਾਈਡਰੋ ਪਾਵਰ ਜਿਹੜਾ ਪ੍ਰੋਜੈਕਟ ਵੀ ਲਾ ਰਿਹਾ, ਉਹ ਬ੍ਰਹਮਪੁੱਤਰਾ ਦਰਿਆ ਜਿਹੜਾ ਇਧਰੋਂ ਇੰਡੀਆ ਬੰਗਲਾਦੇਸ਼ ਔਰ ਦੂਜੇ ਤੱਕ ਜਾਂਦਾ ਹੈ, ਉਹਨੂੰ ਵੀ, ਉਹਦੇ ਪਾਣੀ ਨੂੰ ਵੀ ਉਹ ਯੂਜ਼ ਕਰ ਰਿਹਾ। ਔਰ ਇੰਡੀਆ ਜਿਹੜਾ ਉਹ ਕਹਿ ਰਿਹਾ ਜੀ ਕਿ ਅਸੀਂ ਇਹ ਚਾਈਨਾ ਦੀ ਥ੍ਰੈਟ ਹੈ ਕਿ ਸਾਡਾ ਤਾਂ 30% ਫਰੈਸ਼ ਵਾਟਰ ਦਾ ਸੋਰਸ ਹੀ ਬ੍ਰਹਮਪੁੱਤਰਾ ਤੋਂ ਹੈ, ਔਰ ਅਸੀਂ ਅਰੁਣਾਚਲ ਹਾਈਡਰੋ ਪਾਵਰ ਪ੍ਰੋਜੈਕਟ ਨੂੰ ਜਿਹੜਾ ਚਾਈਨਾ ਦੇ ਨੂੰ ਸਾਬੋਤਾਜ ਕਰਨ ਲਈ ਤਾਂ ਕਿ ਸਾਡੇ ਵੱਲ ਨਾ ਹੋਏ, ਅਸੀਂ ਇੱਕ ਬਫਰ ਜਿਹੜੇ ਨੇ ਪ੍ਰੋਜੈਕਟ ਬਣਾ ਰਹੇ ਹਾਂ। ਇੰਨੇ ਲੰਬੀ ਚੌੜੀ ਖਬਰ ਹੈ। ਹੁਣ ਜੇ ਚਾਈਨਾ ਥ੍ਰੈਟ ਹੈ ਬ੍ਰਹਮਪੁੱਤਰਾ ਨੂੰ ਵੀ ਲੈ ਕੇ, ਚਾਈਨਾ ਥ੍ਰੈਟ ਹੈ ਤਵਾਂਗ ਨੂੰ ਵੀ ਲੈ ਕੇ, ਚਾਈਨਾ ਨੇ ਆਲਰੇਡੀ ਤੁਹਾਡਾ 2000 ਸਕੁਅਰ ਮਾਈਲ ਏਰੀਆ ਦੱਬਿਆ ਹੋਇਆ, ਤੁਸੀਂ ਅਮਰੀਕਾ ਤੋਂ ਵੀ ਚਾਈਨਾ ਦੀ ਕੰਡੈਮਨੇਸ਼ਨ ਹੋ ਰਹੀ ਹੈ। ਔਰ ਅਮਰੀਕਾ, ਮਿਸਟਰ ਲੂ ਇਹ ਕਹਿ ਰਿਹਾ ਕਿ ਜੀ ਅਮਰੀਕਾ ਇਜ਼ ਫਸਟ ਟੂ ਕ੍ਰਿਟਿਸਾਈਜ਼, ਪਰ ਤੁਸੀਂ ਉਹਨਾਂ ਦੇ ਨਾਲ 21% ਟ੍ਰੇਡ ਤੁਹਾਡਾ ਆਪਣੇ ਲੋਕਾਂ ਨੂੰ ਤੁਸੀਂ ਕਹਿ ਰਹੇ ਹੋ ਕਿ ਜੀ ਇਹ
ਬਾਈਕਾਟ ਚਾਈਨੀਜ਼ ਪ੍ਰੋਜੈਕਟ ਜਿਹੜੇ ਨੇ ਪ੍ਰੋਡਕਟਸ, ਹੁਣ ਇਹ ਹੈ ਕੀ ਹੈ? ਹੁਣ ਇੱਕ ਸਧਾਰਨ ਬੰਦਾ ਵੀ ਜਿਹਦੇ ਸਾਹਮਣੇ ਰੱਖੋਗੇ ਤਾਂ ਉਹ ਇਹ ਕਹੇਗਾ ਕਿ ਭਾਈ ਇਹ ਚੱਲ ਕੀ ਰਿਹਾ ਹੈ ਕੰਮ, ਇਹ ਕੁੜਕੁੜ ਵੀ ਹੋ ਰਹੀ ਹੈ, ਆਂਡਾ ਵੀ ਦਿੱਤਾ ਜਾ ਰਿਹਾ, ਕੁੜਕੁੜ ਤੁਸੀਂ ਇੰਡੀਅਨ ਮਾਰਕੀਟ 'ਚ ਕਰਦੇ ਹੋ, ਆਂਡਾ ਜਾ ਕੇ ਚਾਈਨਾ ਦੇ ਬੀਜਿੰਗ 'ਚ ਦੇ ਰਹੇ ਹੋ, ਮਾਜਰਾ ਕਿਆ ਹੈ? ਸੋ ਇਸ ਤੋਂ ਇਹ ਅੰਦਾਜ਼ਾ ਹੋਣਾ ਚਾਹੀਦਾ ਵੀ ਕਿਸ ਲੈਵਲ ਦੇ ਡਿਸੈਪਟਿਵ ਰੂਲਰ ਨੇ। ਔਰ ਜੇ ਤੁਸੀਂ ਇਹਨਾਂ ਦਾ ਨਹਿਰੂ ਦਾ ਕ੍ਰਿਟਿਸਿਜ਼ਮ ਦੇਖੋ ਸਾਰੇ ਪੀਰੀਅਡ 'ਚ, ਸਭ ਤੋਂ ਵੱਡੀ ਗਾਲ ਨਹਿਰੂ ਨੂੰ ਕੱਢਦੇ ਸੀ, ਇਹ ਵੀ ਇਸ ਤੋਂ ਪਹਿਲਾਂ ਵਾਜਪਾਈ ਵੀ, ਕਿ ਜੀ ਨਹਿਰੂ ਨੇ 32,000 ਸਕੁਅਰ ਕਿਲੋਮੀਟਰ 38,000 ਸਕੁਅਰ ਕਿਲੋਮੀਟਰ ਟੈਰੀਟਰੀ 1962 ਦੇ ਵਿੱਚ ਚਾਈਨਾ ਦੇ ਹਵਾਲੇ ਕਰ ਦਿੱਤੀ। ਵੀ ਨਾਰੇ ਤਾਂ ਲਾਉਂਦੇ ਸੀ ਹਿੰਦੀ ਚੀਨੀ ਭਾਈ ਭਾਈ, ਔਰ ਨਹਿਰੂ ਦੀ ਪਾਲਿਸੀ ਦੇਖੋ ਵੀ ਨਹਿਰੂ ਨੇ ਜਿਹੜਾ ਉਹ ਤਿੱਬਤ ਦੇ ਉੱਤੇ ਚੀਨ ਦਾ ਪੂਰਾ ਕੰਟਰੋਲ ਮੰਨ ਲਿਆ ਔਰ 38,000 ਸਕੁਅਰ ਕਿਲੋਮੀਟਰ ਔਰ ਇੰਡੀਅਨ ਪਾਰਲੀਮੈਂਟ ਦੇ ਵਿੱਚ ਇਹ ਮਤੇ ਪਾਸ ਹੋਏ ਨੇ ਕਿ ਅਸੀਂ ਭਾਰਤ ਮਾਤਾ ਦੇ ਸਪੂਤ ਨਹੀਂ, ਜਦੋਂ ਤੱਕ ਅਸੀਂ ਇਹ ਜਿਹੜੀ ਜ਼ਮੀਨ ਚੀਨ ਨੇ ਖੋਈ ਹੈ ਇਹ ਵਾਪਸ ਨਹੀਂ ਲੈਂਦੇ। ਸੋ ਅਸੀਂ ਤਾਂ ਇਹਨਾਂ ਨੂੰ ਇਹੀ ਕਹਿੰਦੇ ਆ ਵੀ ਤੁਹਾਡੀ ਭਾਰਤ ਮਾਤਾ ਦੇ ਸਾਹਮਣੇ ਜਾ ਕੇ ਖਲੋਵੋ, ਪੂਜਾ ਕਰੋ ਉਸ ਦੀ ਥਾਲੀ 'ਚ ਰੱਖ ਕੇ ਜਿੰਨੇ ਮਰਜ਼ੀ ਦੀਵੇ, ਔਰ ਜਿਹੜੀ ਤੁਸੀਂ ਸਹੁੰ ਖਾਧੀ ਹੋਈ ਹੈ ਭਾਰਤ ਮਾਤਾ ਦੇ ਨਾਂ ਦੀ, ਜ਼ਰਾ ਚੀਨ ਵੱਲ ਚੜ੍ਹਾਈ ਕਰੋ, ਉਹਨਾਂ ਦੇ ਨਾਲ ਉਹਨਾਂ ਨੂੰ $135 ਬਿਲੀਅਨ ਦੀ ਟ੍ਰੇਡ ਤਾਂ ਨਾ ਕਰਨ ਦਿਓ ਕਿ ਭਾਈ ਉਹ ਤੁਹਾਡੇ ਜਿਹੜੇ ਨੇ ਤੁਹਾਡੇ ਭਗਵਾਨ ਵੀ ਮੰਦਿਰਾਂ ਦੇ ਵਿੱਚ ਉਹ ਬਣਾ ਕੇ ਭੇਜਣ, ਤੇ ਨਾਲ ਨਾਲ ਤੁਸੀਂ ਇਹ ਵੀ ਕਹੀ ਜਾਓ ਕਿ ਜੀ ਅਸੀਂ ਬਿਲਕੁਲ ਅਸੀਂ ਅੱਖਾਂ ਦਿਖਾ ਰਹੇ ਹੋ, ਆਪਣੇ ਲੋਕਾਂ 'ਚ ਅੱਖਾਂ ਲਾਲ ਕਰੋਗੇ ਜੀ ਅਸੀਂ ਚੀਨ ਨੂੰ ਸਬਕ ਸਿਖਾ ਦੇਾਂਗੇ, ਅਸੀਂ ਦੂਸਰਾ ਕਰ ਦੇਾਂਗੇ, ਪਰ ਹਕੀਕਤ ਜਿਹੜੀ ਹੈ ਉਸ ਤੇ ਬਿਲਕੁਲ ਉਲਟ ਹੋਏ। ਸੋ ਇਹ ਤੋਂ ਅੰਦਾਜ਼ਾ ਲਾਓ ਕਿ ਵੀ ਇਹਨਾਂ ਨੂੰ ਅਸੀਂ ਕਿੰਨਾ ਕੁ ਟਰਸਟ ਕਰੀਏ। ਜਿਹੜੇ ਲੋਕ ਸਾਡੇ 'ਚ ਵੀ ਇੱਕ ਤਬਕਾ ਜਿਹੜਾ ਸਾਨੂੰ ਵੀ ਕਹਿੰਦਾ ਹੈ ਜੀ ਕਿ ਦੇਖੋ ਮੋਦੀ ਨੇ ਵੀਰ ਬਾਲ ਦਿਵਸ ਦੇ ਥੱਲੇ ਸਿੱਖਾਂ ਪ੍ਰਤੀ ਜੈਸਚਰ ਕੀਤਾ, ਇਹ ਬੀਜੇਪੀ ਦਾ ਜਿਹੜੀਆਂ ਨੇ ਸਿੱਖਾਂ ਪ੍ਰਤੀ ਜਿਹੜਾ ਦੋਸਤੀ ਦਾ ਹੱਥ ਹੈ, ਸਾਨੂੰ ਇਹ ਮੌਕਾ ਨਹੀਂ ਗਵਾਉਣਾ ਚਾਹੀਦਾ। ਇਹਨਾਂ ਨੂੰ ਇਹ ਗੱਲ ਦੀ ਅੱਜ ਤੱਕ ਸਮਝ ਨਹੀਂ ਆਈ ਕਿ ਇਹ ਜਿਹੜੇ ਕਲਾਸ ਹੈ ਇਹਨਾਂ ਦੇ ਬਾਰੇ ਗੁਰੂ ਨੇ ਯਾਦ ਦਹਾਨੀ ਕਰਵਾਈ ਹੋਈ ਹੈ ਕਿ ਮੱਥਾ ਟਿੱਕਾ ਤੇੜ ਧੋਤੀ ਕਖਾਈ ਹੱਥ ਛੁਰੀ ਜਗਤ ਕਸਾਈ, ਕਿ ਇਹਨਾਂ ਦੇ ਮੱਥੇ ਤੇ ਟਿੱਕਾ ਤੇੜ ਕਖਾਈ ਧੋਤੀ ਪਰ ਹੱਥ ਦੇ ਵਿੱਚ ਛੁਰੀ ਹੈ, ਬੁੱਚਰ ਆਫ ਦਾ ਵਰਲਡ। ਔਰ ਕਾਮਨ ਬੰਦਿਆਂ ਨੇ ਇਹਨਾਂ ਦੇ ਕਰੈਕਟਰ ਨੂੰ ਇੱਕ ਫਰੇਜ਼ 'ਚ ਬਿਆਨਿਆ ਹੋਇਆ ਕਿ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥੀਆਂ ਨੂੰ ਬ੍ਰੇਕ ਫਿਊਅਰਸ ਤੋਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।